ਦਲ ਖਾਲਸਾ ਵੱਲੋਂ ਸਿੱਖਾਂ ਨਾਲ ਜੁੜੇ ਮੁੱਦਿਆਂ ਤੇ ਧਿਆਨ ਦਿਵਾਉਣ ਲਈ G20 ਮੁਲਕਾਂ ਦੇ ਦੂਤਘਰਾਂ ਨੂੰ ਭੇਜੇ ਗਏ ਪੱਤਰ। ਹੋਲਾ ਮਹੱਲਾ ਵੇਖਣ ਕੈਨੇਡਾ ਤੋਂ ਪੰਜਾਬ ਆਏ ਨਿਹੰਗ ਸਿੰਘ ਦਾ ਅਨੰਦਪੁਰ ਸਾਹਿਬ ਵਿਖੇ ਬੇਰਹਿਮੀ ਨਾਲ ਕਤਲ। ਕੋਟਕਪੂਰਾ ਗੋਲੀकांड ਮਾਮਲੇ 'ਚ ਨਾਮਜ਼ਦ ਦੋਸ਼ੀਆਂ ਖਿਲਾਫ ਫਰੀਦਕੋਟ ਅਦਾਲਤ ਨੇ ਜਾਰੀ ਕੀਤੇ ਸੰਮਨ। ਸਿੱਖਾਂ ਤੇ ਪੰਜਾਬੀਆਂ ਨਾਲ ਜੁੜੇ ਮੁੱਦਿਆਂ ਤੇ ਭਾਰਤ ਅੰਦਰ ਉਹਨਾਂ ਦੀ ਸਥਿਤੀ ਅਤੇ ਦੁਰਦਸ਼ਾ ਵੱਲ G20 ਮੈਂਬਰਾਂ ਦਾ ਧਿਆਨ ਖਿੱਚਣ ਲਈ ਦਲ ਖਾਲਸਾ ਨੇ G20 ਮੁਲਕਾਂ ਦੇ ਦਿੱਲੀ ਸਥਿਤ ਦੂਤਘਰਾਂ ਨੂੰ ਪੱਤਰ ਭੇਜ ਕੇ ਸਿੱਖ ਦ੍ਰਿਸ਼ਟੀਕੋਣ ਤੋਂ ਇਸ ਖਿੱਤੇ ਦੇ ਲੋਕਾਂ ਦਾ ਪੱਖ ਪੇਸ਼ ਕੀਤਾ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿਖੇ 15 ਤੋਂ 17 ਮਾਰਚ ਤੱਕ G20 ਸੰਮੇਲਨ ਹੋਣਾ ਨਿਸ਼ਚਿਤ ਹੋਇਆ ਹੈ। ਦੂਤਘਰਾਂ ਨੂੰ ਖੱਤ ਭੇਜਣ ਅਤੇ G20 ਮੁਲਕਾਂ ਦੇ ਡੈਲੀਗੇਟਾਂ ਤੇ ਕੂਟਨੀਤਿਕ ਅਧਿਕਾਰੀਆਂ ਦੇ ਅੰਮ੍ਰਿਤਸਰ ਦੌਰੇ ਦੌਰਾਨ ਸਮਾਗਮ ਕਰਨ ਦਾ ਫੈਸਲਾ ਜਥੇਬੰਦੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਗਿਆ। ਮੀਟਿੰਗ ਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕੀਤੀ। ਬੁਲਾਰੇ ਪਰਮਜੀਤ ਸਿੰਘ ਮਾਨ ਨੇ ਦੱਸਿਆ ਕਿ ਸਮਾਗਮ ਦੀ ਤਰੀਕ ਅਤੇ ਸਥਾਨ ਦਾ ਫੈਸਲਾ ਹੋਲਾ ਮਹੱਲਾ ਸਮਾਰੋਹ ਤੋਂ ਬਾਅਦ ਕੀਤਾ ਜਾਵੇਗਾ। ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਦਲ ਖਾਲਸਾ ਦੇ ਆਗੂ ਨੇ ਕਿਹਾ ਕਿ ਉਹ ਭਾਰਤ ਵੱਲੋਂ ਪੰਜਾਬੀਆਂ ਅਤੇ ਸਿੱਖਾਂ ਨਾਲ ਹੁਣ ਤੱਕ ਕੀਤੇ ਦੁਰਵਿਵਹਾਰ, ਢਾਏ ਜ਼ੁਲਮਾਂ, ਕੁਦਰਤੀ ਸੋਮਿਆਂ ਸਮੇਤ ਖੋਏ ਹੱਕ ਹਕੂਕ ਅਤੇ ਰਾਜਸੀ ਕੈਦੀਆਂ ਨਾਲ ਕੀਤੇ ਜਾ ਰਹੇ ਅਨਿਆਂ ਦੀ ਦਾਸਤਾਨ ਸ਼ਿਕਾਇਤ ਦੇ ਰੂਪ ਵਿੱਚ ਦੁਨੀਆ ਦੇ ਇਹਨਾਂ ਸ਼ਕਤੀਸ਼ਾਲੀ ਮੁਲਕਾਂ ਦੀ ਕਚਹਿਰੀ ਵਿੱਚ ਰੱਖਣਗੇ। ਉਹਨਾਂ ਦੱਸਿਆ ਕਿ ਜਥੇਬੰਦੀ ਵੱਲੋਂ ਭਾਰਤੀ ਸਟੇਟ ਦੀਆਂ ਮਾਰੂ ਨੀਤੀਆਂ ਅਤੇ ਗੁੱਜੇ ਅਮਲਾਂ ਕਾਰਨ ਪੰਜਾਬ ਦੀ ਆਰਥਿਕਤਾ, ਧਾਰਮਿਕ ਵਿਲੱਖਣਤਾ, ਰਾਜਸੀ ਪ੍ਰਬੰਧ, ਸੱਭਿਆਚਾਰ, ਕਿਸਾਨੀ, ਸਿੱਖਿਆ, ਹੋਂਦ ਹਸਤੀ, ਨਸ਼ਿਆਂ ਅਤੇ ਪ੍ਰਵਾਸੀਆਂ ਦੀ ਭਰਮਾਰ ਨਾਲ ਪੰਜਾਬ ਅਤੇ ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਅਤੇ ਖਤਰੇ ਬਾਰੇ ਰਿਪੋਰਟ ਤਿਆਰ ਕਰਕੇ G20 ਮੈਂਬਰਾਂ ਨੂੰ ਸੌਂਪੀ ਜਾਵੇਗੀ। ਦੂਤਘਰਾਂ ਨੂੰ ਲਿਖੇ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਦੇ ਲੋਕ ਸਵੈ ਨਿਰਣੇ ਦੇ ਅਧਿਕਾਰ ਲਈ ਲੰਮੇ ਸਮੇਂ ਤੋਂ ਸੰਘਰਸ਼ ਵਿੱਚ ਜੁਟੇ ਹੋਏ ਹਨ ਅਤੇ ਉਹ ਆਪਣੀਆਂ ਸਿਆਸੀ ਇੱਛਾਵਾਂ ਅਤੇ ਭਾਵਨਾਵਾਂ ਦੀ ਪੂਰਤੀ ਲਈ ਅੰਤਰਰਾਸ਼ਟਰੀ ਭਾਈਚਾਰੇ ਵੱਲ ਵੇਖ ਰਹੇ ਹਨ। ਦੂਤਘਰਾਂ ਨੂੰ ਲਿਖੇ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਦੇ ਲੋਕ ਸਵੈ ਨਿਰਣੇ ਦੇ ਅਧਿਕਾਰ ਲਈ ਲੰਮੇ ਸਮੇਂ ਤੋਂ ਸੰਘਰਸ਼ ਵਿੱਚ ਜੁਟੇ ਹੋਏ ਹਨ ਅਤੇ ਉਹ ਆਪਣੀਆਂ ਸਿਆਸੀ ਇੱਛਾਵਾਂ ਅਤੇ ਭਾਵਨਾਵਾਂ ਦੀ ਪੂਰਤੀ ਲਈ ਅੰਤਰਰਾਸ਼ਟਰੀ ਭਾਈਚਾਰੇ ਵੱਲ ਦੇਖ ਰਹੇ ਹਨ। ਪੱਤਰ ਵਿੱਚ ਜ਼ੋਰ ਦਿੱਤਾ ਗਿਆ ਹੈ ਕਿ G7 ਦੀ ਤਰ੍ਹਾਂ G20 ਵੀ ਮੈਂਬਰ ਦੇਸ਼ਾਂ ਦਰਮਿਆਨ ਵਪਾਰ ਅਤੇ ਵਣਜ ਵਿੱਚ ਰੁਕਾਵਟਾਂ ਅਤੇ ਮੁਸ਼ਕਲਾਂ ਦੇ ਮੂਲ ਕਾਰਨਾਂ ਦੀ ਖੋਜ ਕਰਨ ਵਿੱਚ ਅਸਫਲ ਹੈ। ਦਲ ਖਾਲਸਾ ਦੇ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਸਾਡਾ ਨਜ਼ਰੀਆ ਹੈ ਕਿ ਭਾਰਤ ਸਮੇਤ ਜ਼ਿਆਦਾਤਰ ਦੇਸ਼ ਇਹ ਵੇਖਣ ਵਿੱਚ ਅਸਫਲ ਰਹੇ ਹਨ ਕਿ ਸ਼ਾਂਤੀ ਅਤੇ ਤਰੱਕੀ ਨਾਲ-ਨਾਲ ਚੱਲਦੇ ਹਨ, ਹਾਲਾਂਕਿ ਸ਼ਾਂਤੀ, ਨਿਆਂ ਤੇ ਬਰਾਬਰੀ ਦੇ ਸਿਧਾਂਤ ਤੇ ਟਿਕੀ ਹੈ। ਪੱਤਰ ਵਿੱਚ ਅੱਗੇ ਲਿਖਿਆ ਹੈ ਕਿ ਪਿਛਲੇ 7 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਸਿੱਖ ਅਤੇ ਪੰਜਾਬੀ ਭਾਰਤ ਸਰਕਾਰ ਦੇ ਤਸ਼ੱਦਦ ਅਤੇ ਅਨਿਆਂ ਦੇ ਸ਼ਿਕਾਰ ਹਨ। ਭਾਰਤ ਨੇ ਨਾ ਸਿਰਫ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਨ ਲਈ ਆਪਣੀ ਫੌਜੀ ਤਾਕਤ ਦੀ ਵਰਤੋਂ ਕੀਤੀ, ਸਗੋਂ ਇਸ ਦੀ ਧਾਰਮਿਕ, ਰਾਜਨੀਤਿਕ ਅਤੇ ਖੇਤਰੀ ਮਹੱਤਤਾ ਨੂੰ ਢਾਹ ਲਾਉਣ ਲਈ ਆਪਣੀ ਪੂਰੀ ਤਾਕਤ ਵਰਤੀ ਹੈ। ਦਲ ਖਾਲਸਾ ਵੱਲੋਂ G20 ਦੇਸ਼ਾਂ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਭਾਰਤ ਬਹੁਤ ਗੱਲਾਂ ਲਈ ਜਵਾਬਦੇਹ ਹੈ। ਭਾਰਤ ਵਿੱਚ ਰਾਜਨੀਤਿਕ ਕੈਦੀਆਂ ਲਈ ਨਿਯਮ ਅਤੇ ਕਾਨੂੰਨ ਵੱਖ-ਵੱਖ ਹਨ। ਸਿੱਖ ਸਿਆਸੀ ਕੈਦੀ ਸਜ਼ਾ ਪੂਰੀ ਹੋਣ ਦੇ ਬਾਅਦ ਵੀ ਜੇਲ੍ਹਾਂ ਵਿੱਚ ਬੰਦ ਹਨ। ਸਰਕਾਰ ਵੱਲੋਂ ਵੱਖਰਾ ਵਿਚਾਰ ਰੱਖਣਾ ਅੱਤਵਾਦ ਦੇ ਬਰਾਬਰ ਗਰਦਾਨਿਆ ਜਾਂਦਾ ਹੈ। ਪੱਤਰਕਾਰ ਵਿਦਿਆਰਥੀ ਅਤੇ ਮਨੁੱਖੀ ਅਧਿਕਾਰਾਂ ਦੇ ਰੱਖਿਅਕ ਨਜ਼ਰਬੰਦੀਆਂ ਕੱਟ ਰਹੇ ਹਨ। ਪੱਤਰ ਵਿੱਚ 2002 ਵਿੱਚ ਗੁਜਰਾਤ ਕਤਲੇਆਮ ਦੌਰਾਨ ਨਰਿੰਦਰ ਮੋਦੀ ਦੀ ਭੂਮਿਕਾ ਦੀ ਆਲੋਚਨਾ ਕਰਨ ਵਾਲੀ BBC ਦਸਤਾਵੇਜ਼ੀ ਵਰਗੀਆਂ ਡਾਕੂਮੈਂਟਰੀਆਂ ਤੇ ਪਾਬੰਦੀ ਲਗਾਉਣਾ, ਭਾਰਤ ਸਰਕਾਰ ਨੇ ਬਦਲਾ ਲੈਣ ਲਈ BBC ਦੇ ਦਫ਼ਤਰਾਂ ਤੇ ਇਨਕਮ ਟੈਕਸ ਵੱਲੋਂ ਕੀਤੀ ਗਈ ਛਾਪੇਮਾਰੀ ਬਾਰੇ ਵੀ ਲਿਖਿਆ ਗਿਆ ਹੈ। ਦਲ ਖਾਲਸਾ ਨੇ ਲਿਖਿਆ ਕਿ ਅਜੋਕੇ ਸਮੇਂ ਦੀ ਹਿੰਦੂਤਵ ਸਰਕਾਰ ਦਾ ਹਿੰਦੂ ਰਾਸ਼ਟਰ ਵੱਲ ਵਧਣਾ ਸਪਸ਼ਟ ਹੈ। ਪੰਜਾਬ ਰਾਜ ਦੇ ਕੁਦਰਤੀ ਸਰੋਤਾਂ ਦੀ ਲੁੱਟ ਬੇਰੋਕ ਜਾਰੀ ਹੈ। ਕੇਂਦਰ ਸਰਕਾਰ ਦੁਆਰਾ ਨਿਯੁਕਤ ਕੀਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅਸਹਿਮਤੀ ਦੀਆਂ ਆਵਾਜ਼ਾਂ ਅਤੇ ਸਵੈ ਨਿਰਣੇ ਦਾ ਅਧਿਕਾਰ ਮੰਗਣ ਵਾਲਿਆਂ ਵਿਰੁੱਧ ਸਰੀਰਕ ਹਿੰਸਾ ਦੀ ਧਮਕੀ ਦਿੱਤੀ ਹੈ। ਦਿੱਲੀ ਵਿੱਚ ਬੈਠੇ ਹੁਕਮਰਾਨ ਸੋਸ਼ਲ ਮੀਡੀਆ ਤੇ ਸਭ ਦੀ ਜਾਸੂਸੀ ਕਰ ਰਹੇ ਹਨ। ਰਾਸ਼ਟਰਵਾਦੀ ਮੀਡੀਆ ਦੀ ਵਰਤੋਂ ਕਰਕੇ ਸਿੱਖਾਂ ਵਿਰੁੱਧ ਬਦਲਾਖੋਰੀ ਦਾ ਨਵਾਂ ਬਿਰਤਾਂਤ ਘੜਿਆ ਜਾ ਰਿਹਾ ਹੈ। ਦਲ ਖਾਲਸਾ ਦਾ ਮੰਨਣਾ ਹੈ ਕਿ G20 ਦੇਸ਼ਾਂ ਅੰਦਰ ਇਹ ਅਹਿਸਾਸ ਕਰਵਾਉਣ ਦੀ ਲੋੜ ਹੈ ਕਿ ਕਿਵੇਂ ਲੋਕਤੰਤਰੀ ਨਿਯਮਾਂ ਅਤੇ ਮਨੁੱਖੀ ਅਧਿਕਾਰਾਂ ਦਾ ਨਿਰਾਦਰ ਤਰੱਕੀ ਦੇ ਰਾਹ ਵਿੱਚ ਰੋੜਾ ਹੈ। ਪੱਤਰ ਵਿੱਚ ਡੈਲੀਗੇਟਾਂ ਨੂੰ ਇਸ ਤਸਵੀਰ ਤੇ ਵਿਚਾਰ ਕਰਨ ਲਈ ਕੁਝ ਸਮਾਂ ਕੱਢਣ ਦੀ ਅਪੀਲ ਕੀਤੀ ਗਈ ਹੈ। ਦਲ ਖਾਲਸਾ ਨੇ ਅੰਮ੍ਰਿਤਸਰ ਆਉਣ ਵਾਲੇ ਡੈਲੀਗੇਟਾਂ ਤੋਂ ਮੁਲਾਕਾਤ ਲਈ ਸਮਾਂ ਲੈਣ ਦਾ ਫੈਸਲਾ ਕੀਤਾ ਹੈ ਤਾਂ ਜੋ ਮਿਲ ਕੇ ਉਹਨਾਂ ਸਾਹਮਣੇ ਸਿੱਖਾਂ ਅਤੇ ਪੰਜਾਬ ਦਾ ਪੱਖ ਰੱਖਿਆ ਜਾ ਸਕੇ। ਕੱਲ੍ਹ ਰਾਤ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੈਨੇਡਾ ਤੋਂ ਆਏ ਇੱਕ ਨਿਹੰਗ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਸ ਨਿਹੰਗ ਸਿੰਘ ਨੇ ਜੀਪ ਤੇ ਸਵਾਰ ਕੁਝ ਨੌਜਵਾਨਾਂ ਨੂੰ ਉੱਚੀ ਆਵਾਜ਼ ਵਿੱਚ ਲਗਾਏ ਗਾਣੇ ਵਜਾਉਣ ਤੋਂ ਰੋਕਿਆ। ਵਿਰੋਧ ਕਰਨ ਤੇ ਇਹਨਾਂ ਨੌਜਵਾਨਾਂ ਨੇ ਨਿਹੰਗ ਸਿੰਘ ਨਾਲ ਹੱਥੋਂਪਾਈ ਕੀਤੀ ਅਤੇ ਨਿਹੰਗ ਸਿੰਘ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਪੀੜਤ ਨੂੰ ਹਸਪਤਾਲ ਦਾਖਲ ਕਰਾਇਆ ਗਿਆ, ਜਿੱਥੇ ਅੱਜ ਉਹ ਜੇਰੇ ਇਲਾਜ ਅਕਾਲ ਚਲਾਣਾ ਕਰ ਗਏ। ਜ਼ਿਕਰਯੋਗ ਹੈ ਕਿ ਇਹ ਨਿਹੰਗ ਸਿੰਘ ਕੈਨੇਡਾ ਦਾ PR ਸੀ ਤੇ ਸਿਰਫ ਹੋਲਾ ਮਹੱਲਾ ਵੇਖਣ ਲਈ ਕੈਨੇਡਾ ਤੋਂ ਪੰਜਾਬ ਆਇਆ ਸੀ। ਫਿਲਹਾਲ ਇਸ ਦੀ ਤਫਤੀਸ਼ ਲਈ CCTV ਫੁਟੇਜ ਕਢਵਾ ਲਈ ਗਈ ਹੈ, ਜਿਸ ਵਿੱਚ ਨਿਹੰਗ ਸਿੰਘ ਜ਼ਖਮੀ ਹਾਲਤ ਵਿੱਚ ਦਿਖਾਈ ਦੇ ਰਿਹਾ ਹੈ। ਹਮਲਾਵਰ ਨੌਜਵਾਨਾਂ ਦੀ ਭਾਲ ਹਜੇ ਜਾਰੀ ਹੈ।
ਫਰੀਦਕੋਟ ਅਦਾਲਤ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੰਮਨ ਜਾਰੀ ਕਰ ਦਿੱਤੇ ਹਨ। ਕੋਟਕਪੂਰਾ ਗੋਲੀकांड ਮਾਮਲੇ ਵਿੱਚ ਅਦਾਲਤ ਵਿੱਚ ਚਲਾਨ ਪੇਸ਼ ਕੀਤੇ ਜਾਣ ਤੋਂ ਬਾਅਦ ਅਦਾਲਤ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਸਣੇ ਹੋਰ ਨਾਮਜ਼ਦ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਵੀ ਤਲਬ ਕੀਤਾ ਹੈ। ਇਨ੍ਹਾਂ ਅਧਿਕਾਰੀਆਂ ਵਿੱਚ ਉਸ ਵੇਲੇ ਦੇ ਆਈਜੀ ਪਰਮਰਾਜ ਉਮਰਾ ਨੰਗਲ, ਐਸਐਸਪੀ ਚਰਨਜੀਤ ਸ਼ਰਮਾ ਤੇ ਹੋਰ ਕਈ ਪੁਲਿਸ ਅਧਿਕਾਰੀਆਂ ਦੇ ਨਾਂ ਸ਼ਾਮਿਲ ਹਨ। ਅਦਾਲਤ ਨੇ ਇਨ੍ਹਾਂ ਸਾਰਿਆਂ ਨੂੰ 23 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਕਿਹਾ ਹੈ। ਬੀਤੀ 24 ਫਰਵਰੀ ਨੂੰ ਕੋਟਕਪੂਰਾ ਮਾਮਲੇ ਵਿੱਚ ਜਾਂਚ ਕਰ ਰਹੀ ਐਸਆਈਟੀ ਨੇ ਫਰੀਦਕੋਟ ਅਦਾਲਤ ਵਿੱਚ ਚਾਰਜ ਸ਼ੀਟ ਦਾਖਲ ਕੀਤੀ ਸੀ। ਕਰੀਬ 7000 ਪੰਨਿਆਂ ਦੀ ਇਸ ਚਾਰਜ ਸ਼ੀਟ ਵਿੱਚ ਧਾਰਾ 307, 153, 119, 109, 120 ਸਣੇ ਹੋਰ ਕਈ ਧਾਰਾਵਾਂ ਲਗਾਈਆਂ ਗਈਆਂ ਸਨ। ਐਲਕੇ ਯਾਦਵ ਤੇ ਐਸਐਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਵਿੱਚ ਬਣੀ ਜਾਂਚ ਕਮੇਟੀ ਨੇ ਇਸ ਗੋਲੀकांड ਦੀ ਜਾਂਚ ਕੀਤੀ ਸੀ ਤੇ ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਸ ਵੇਲੇ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਵੀ ਪੁੱਛਗਿੱਛ ਕੀਤੀ ਸੀ। ਸੰਨ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੇ ਉਸ ਤੋਂ ਬਾਅਦ ਵਾਪਰੀ ਇਸ ਘਟਨਾ ਨੂੰ ਲੈ ਕੇ ਲਗਾਤਾਰ ਰੋਸ ਪ੍ਰਦਰਸ਼ਨ ਹੁੰਦੇ ਆ ਰਹੇ ਹਨ ਤੇ ਬੈਬਲ ਕਲਾਂ ਵਿੱਚ 1 ਸਾਲ ਤੋਂ ਤੇ ਪੰਜਾਬ ਮੁਹਾਲੀ ਦੀ ਸਰਹੱਦ ਤੇ ਪਿਛਲੇ 1.5 ਮਹੀਨੇ ਤੋਂ ਇਸ ਮਾਮਲੇ ਵਿੱਚ ਇਨਸਾਫ ਲਈ ਮੋਰਚਾ ਚੱਲ ਰਿਹਾ ਹੈ। ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨਾਲ ਮੀਟਿੰਗ ਮਗਰੋਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਮੂਹਰੇ ਲਾਇਆ ਆਪਣਾ ਧਰਨਾ ਖਤਮ ਕਰ ਦਿੱਤਾ ਹੈ। ਮੰਤਰੀ ਧਾਲੀਵਾਲ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਹੈ ਕਿ 20 ਮਾਰਚ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਹਨਾਂ ਦੀ ਮੀਟਿੰਗ ਕਰਵਾਈ ਜਾਵੇਗੀ। ਉਹਨਾਂ ਆਖਿਆ ਕਿ ਸਰਕਾਰ ਪੂਰੀ ਵਾਹ ਲਾ ਰਹੀ ਹੈ, ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਜ਼ਿਆਦਾਤਰ ਦੋਸ਼ੀਆਂ ਨੂੰ ਫੜ ਲਿਆ ਗਿਆ ਹੈ ਜੋ ਵਿਦੇਸ਼ਾਂ ਵਿੱਚ ਬੈਠੇ ਹਨ, ਉਹਨਾਂ ਨੂੰ ਇੱਥੇ ਲਿਆਉਣ ਲਈ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਸ ਵੇਲੇ ਕਾਰਵਾਈ ਕਰਤੀ ਜੋ ਵੀਡੀਓ ਬਾਹਰ ਆਈ ਤੇ ਪਹਿਲੀ ਵਾਰ ਐਡੀ ਛੇਤੀ ਬਲ ਕਾਰਵਾਈ ਕਰਨੀ, ਜੇਲ੍ਹ ਵਾਲਿਆਂ ਨੂੰ ਫੜ ਕੇ ਅੰਦਰ ਦੇਣਾ ਪਤਾ ਕੀ ਗੱਲ। ਜਵਾਨਤਾਂ ਵੀ ਹੋ ਗਈਆਂ ਉਹਨਾਂ ਦੀਆਂ। ਦੇਖੋ ਜਿੰਨਾ ਉਹਨਾਂ ਦਾ ਕ੍ਰਾਈਮ ਹੁੰਦਾ ਉਹ ਤਾਂ ਭੈਣ ਜੀ ਕੋਰਟਾਂ ਨੇ ਕਰਨਾ ਜੋ ਕਰਨਾ। ਅਸੀਂ ਜੋ ਕਰ ਸਕਦੇ ਅਸੀਂ ਤੁਹਾਡੇ ਨਾਲ ਆ, ਕੋਈ ਏਦਾਂ ਦੀ ਗੱਲ ਨਹੀਂ। ਬਟ ਤੁਸੀਂ ਮਤਲਬ ਜਿਹੜੇ ਧਰਨੇ ਜਿਹੜੇ ਲਾਉਣ ਦੀ ਕੋਈ ਲੋੜ ਨਹੀਂ। ਮਾਨ ਸਾਹਿਬ ਤੁਹਾਡਾ ਮੁੱਖ ਮੰਤਰੀ ਆ, ਤੁਹਾਡੀ ਸਰਕਾਰ ਹੈ, ਜਦੋਂ ਮਰਜ਼ੀ ਆਓ, ਟਾਈਮ ਲੈ ਕੇ ਆਓ, ਉਦਾਂ ਵੀ ਆਓ ਜਦੋਂ ਮਰਜ਼ੀ ਤੁਹਾਨੂੰ ਮਿਲ ਜਾਏਗਾ। ਆ ਤੁਸੀਂ ਇਹ ਸਿਆਸਤ ਨਹੀਂ ਕਰਦੀ, ਬਸ ਤੁਸੀਂ ਛੱਡ ਦਿਓ। 29 ਬੰਦੇ ਫੜ ਲਏ ਨੇ ਅੱਜ ਤੱਕ ਇਹ ਕੇਸ 'ਚ ਇੰਨੇ ਬੰਦੇ ਫੜੇ ਗਏ। ਹਾਂ ਦੇਖੋ 2 ਬੰਦੇ ਐਨਕਾਊਂਟਰ ਹੋ ਗਏ, 29 ਬੰਦੇ ਫੜ ਲਏ, ਜਿਹੜੇ 5 ਬਾਹਰ ਬੈਠੇ ਉਹ ਵੀ ਹੀ ਲਾਭ ਨੇ। ਤੁਸੀਂ ਘਬਰਾਓ ਨਾ, ਮੇਰਾ ਪੁੱਤ ਮਰਵਾਇਆ ਹਾਂ ਉਹ ਆਉਣਗੇ। ਬਸ ਮੈਂ ਤੁਹਾਨੂੰ ਇਹ ਗੱਲ ਦਾ ਵਿਸ਼ਵਾਸ ਦਿਵਾਉਣਾ ਵੀ ਉਹ ਆਉਣਗੇ, ਉਹਨਾਂ ਨੂੰ ਲਿਆਵਾਂਗੇ ਬਾਹਰੋਂ ਫੜ ਕੇ। ਨਾ ਨਹੀਂ ਬੈਠ ਦਿੰਦੇ ਕੁਰਸੀਆਂ ਤੇ, ਤੁਸੀਂ ਕਿਉਂ ਕਰੀ ਜਾਂਦੇ? ਨਹੀਂ ਬੈਠ ਦਿੰਦੇ ਕੁਰਸੀਆਂ ਤੇ, ਘਬਰਾਓ ਨਾ ਤੁਸੀਂ, ਅਸੀਂ ਤੁਹਾਡੇ ਨਾਲ ਆ, ਤੁਸੀਂ ਪਲੀਜ਼ ਸਹਿਯੋਗ ਕਰੋ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਮਾਪੇ ਅੱਜ ਸਵੇਰੇ ਪੰਜਾਬ ਵਿਧਾਨ ਸਭਾ ਅੱਗੇ ਧਰਨੇ ਉੱਤੇ ਬੈਠ ਗਏ ਸਨ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੈਂ ਇੱਥੇ ਮਜਬੂਰੀ ਕਾਰਨ ਆਇਆ ਹਾਂ। ਪਿਛਲੇ ਲੰਮੇ ਸਮੇਂ ਤੋਂ ਮੈਂ ਪੁਲਿਸ ਵੱਲ ਇਨਸਾਫ ਲਈ ਵੇਖ ਰਿਹਾ ਸੀ, ਪਰ ਕੋਈ ਇਨਸਾਫ ਨਹੀਂ ਮਿਲ ਰਿਹਾ। ਸਭ ਕੁਝ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੋਈ ਜਾਂਚ ਨਹੀਂ ਕੀਤੀ ਜਾ ਰਹੀ। ਸਾਡੀ ਸਰਕਾਰ ਕੋਈ ਗੱਲ ਨਹੀਂ ਸੁਣ ਰਹੀ। ਹਾਲੇ ਤੱਕ ਕੁਝ ਨਹੀਂ ਹੋਇਆ ਹੈ। ਜੇਲ੍ਹ ਅੰਦਰ ਸਬੂਤ ਨਸ਼ਟ ਕੀਤੇ ਜਾ ਰਹੇ ਹਨ। ਆ ਪੜੋ ਪੋਸਟ 28 ਤਰੀਕ ਨੂੰ ਵਿਵਾਦਤ ਗਾਇਕ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਾਪਸ ਲੈ ਲਈ ਜਾਂਦੀ ਹੈ। ਅਗਲੇ ਦਿਨ ਜਦੋਂ ਉਹ ਮਾਰਿਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਖਬਰ ਇਹਨਾਂ ਦੀ ਆ ਜਾਂਦੀ ਹੈ। ਦੱਸੋ ਸਿਕਿਉਰਿਟੀ ਕਿਹਨੇ ਲੀਕ ਕੀਤੀ? ਕੀ ਗੈਂਗਸਟਰਾਂ ਨੂੰ ਅਨਾਉਂਸ ਕਰਕੇ ਦੱਸਿਆ ਗਿਆ ਵੀ ਅੱਜ ਸਿੱਧੂ ਮੂਸੇਵਾਲਾ ਨੇ ਹੱਥਾਂ ਅੱਜ ਘਰੇ ਵੀ ਵੜ ਜਾਓ। ਜੇ ਮੇਰਾ ਪੁੱਤ ਜਵਾਰ ਕੇ ਨਾ ਘੇਰਿਆ ਜਾਂਦਾ ਤਾਂ ਉਹਨੂੰ ਰਾਤ ਨੂੰ ਘਰੇ ਵੜ ਕੇ ਖਿੜਕੀ ਵਿੱਚ ਦੀ ਗੰਡੇੜ ਸਿੱਟ ਕੇ ਮਾਰ ਦੇਣਾ ਸੀ। ਸਾਡੇ ਘਰੇ ਵੜ ਕੇ ਹਮਲਾ ਕਰਨਾ ਸੀ। ਦੇਖੋ ਅਸੀਂ ਆਜ਼ਾਦ ਮੁਲਕ ਦੇ ਵਿੱਚ ਰਹਿ ਰਹੇ ਹਾਂ, ਸਾਡੀ ਪੋਜੀਸ਼ਨ ਦੇਖੋ ਕਿਹੋ ਜਿਹੀ ਹੈ। ਮੈਂ ਦੱਸੋ ਕੀ ਗਲਤ ਕੰਮ ਕਰਨਾ ਹਾਂ? ਕੀ ਮੈਂ ਆਪਦੇ ਜਵਾਨ ਪੁੱਤ ਦੀ ਪੈਰਵਾਈ ਕੇਸ ਦੀ ਨਾ ਕਰਾਂ? 18 ਤਰੀਕ ਨੂੰ ਧਮਕੀ ਆ ਗਈ, 24 ਨੂੰ ਆ ਗਈ, 27 ਨੂੰ ਆ ਗਈ, 25 ਅਪ੍ਰੈਲ ਤੋਂ ਪਹਿਲਾਂ ਤੈਨੂੰ ਮਾਰ ਦਿਆਂਗੇ। ਇਹੋ ਜਿਹਾ ਪ੍ਰਸ਼ਾਸਨ ਹੈ। ਅੱਛਾ ਜੇ ਹੁਣ ਉਸ ਬੰਦਾ ਉਹ ਜੋਧਪੁਰ ਤੋਂ ਬੰਦਾ ਰਹਿਣ ਵਾਲਾ ਹੈ, ਫੜ ਲਿਆ ਅੱਗੇ ਜੀ ਉਹ ਨਾਬਾਲਗ ਹੈ, ਨਾਬਾਲਗ ਭਾਵੇਂ ਮੇਰੇ ਗੋਲੀ ਮਾਰ ਕੇ ਵੀ ਚਲਾ ਜਾਵੇ, ਕੋਈ ਕ੍ਰਾਈਮ ਨਹੀਂ। ਦੱਸੋ ਇਹਨਾਂ ਤੇ ਕੀ ਕਾਰਵਾਈ ਦੀ ਮੰਗ ਕਰ ਰਹੇ ਨੇ? ਕਾਰਵਾਈ ਕੋਈ ਕੁਛ ਤਾਂ ਹੋਵੇ। ਸਿਕਿਉਰਿਟੀ ਚਲੋ ਮੇਰੇ ਕੋਲੇ ਹੈਗੀ ਹੈ, ਸਿਕਿਉਰਿਟੀ ਦਾ ਮੈਂ ਸਰਕਾਰ ਮੂਰੇ ਨਾ, ਮੇਰੀ ਗੱਲ ਸੁਣੋ, ਅਸੀਂ ਪਏ ਆ ਅੱਕੇ ਜਮਾ। ਮੈਂ ਸਰਕਾਰ ਨੂੰ ਕਹਿੰਦਾ ਭਾਵੇਂ ਮੇਰੀ ਸਿਕਿਉਰਿਟੀ ਲੈ ਲਓ ਵਾਪਸ, ਅਸੀਂ ਲੜਾਂਗੇ ਸਿਰ ਤੇ ਕੱਫਣ ਬੰਨ ਕੇ। ਅਸੀਂ ਗਵਰਨਮੈਂਟ ਦੀਆਂ ਸਿਕਿਉਰਿਟੀਆਂ ਤੇ ਵੀ ਹੁਣ ਅੱਕੇ ਪਏ, ਕਿਉਂਕਿ ਮੇਰੇ ਬੱਚੇ ਨੇ ਬਹੁਤ ਹੱਥ ਬੰਨੇ ਸਿਕਿਉਰਿਟੀਆਂ ਲਈ। ਆ ਪਿੱਛੇ ਰੰਧਾਵਾ ਸਾਹਿਬ ਬੈਠੇ ਨੇ ਤੇ ਮੈਨੂੰ ਕਹਿ ਦਿੰਦੇ ਨੇ ਤੁਸੀਂ ਕੋਈ ਕਾਂਗਰਸੀ ਸਟੰਟ ਕਹੂ, ਕੋਈ ਕੁਛ ਕਹੂਗਾ, ਪਰ ਜਿੰਨਾ ਚਿਰ ਰਹੀ ਮੇਰਾ ਬੱਚਾ ਬਚਾ ਲਿਆ। ਜਿੱਦੇ ਸਰਕਾਰ ਬਦਲ ਗਈ ਵੀਰੋ ਮੈਂ ਕੱਖੋਂ ਹੌਲਾ ਹੋ ਕੇ ਬਹਿ ਗਿਆ।
ਅਜਨਾਲਾ 'ਚ ਹੋਈ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਦੇ ਉਹਨਾਂ 10 ਸਾਥੀਆਂ ਦੀ ਸ਼ਨਾਖਤ ਹੋ ਗਈ ਹੈ ਜੋ 24 ਘੰਟੇ ਹਥਿਆਰਾਂ ਨਾਲ ਲੈਸ ਰਹਿੰਦੇ ਹਨ। ਉਹਨਾਂ ਦੇ ਲਾਇਸੈਂਸਾਂ ਤੇ ਕਈ ਹਥਿਆਰ ਦਰਜ ਹਨ। ਪੰਜਾਬ ਨੇ ਵੱਖ-ਵੱਖ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਨੋਟਿਸ ਜਾਰੀ ਕਰਕੇ ਹਥਿਆਰਾਂ ਦੇ ਵੇਰਵੇ ਮੰਗੇ ਹਨ। ਇਸ ਤੋਂ ਬਾਅਦ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਸਾਰਿਆਂ ਕੋਲ ਸਵੈ ਰੱਖਿਆ ਲਈ ਬਣਾਏ ਗਏ ਹਥਿਆਰ ਹਨ, ਨਾ ਕਿ ਕਿਸੇ ਦੇ ਸੁਰੱਖਿਆ ਗਾਰਡ ਵਜੋਂ ਵਰਤਣ ਲਈ। ਹਦਾਇਤਾਂ ਦੀ ਪਾਲਣਾ ਕਰਦਿਆਂ ਡੀਸੀ ਫਰੀਦਕੋਟ ਨੇ ਗੁਰਬੇਜ ਸਿੰਘ ਪਿੰਡ ਵਾਸੀ ਗੋਦਰਾ ਜ਼ਿਲ੍ਹਾ ਫਰੀਦਕੋਟ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਪੰਜਾਬ ਵਿਧਾਨ ਸਭਾ ਵਿੱਚ ਹੋਏ ਹੰਗਾਮੇ ਤੋਂ ਬਾਅਦ ਹੁਣ ਪੰਜਾਬ ਸਰਕਾਰ ਅੰਮ੍ਰਿਤਪਾਲ ਸਿੰਘ ਖਿਲਾਫ ਕਿਸੇ ਵੀ ਵੇਲੇ ਕਾਰਵਾਈ ਕਰਨ ਦੇ ਰੋਹ ਵਿੱਚ ਆ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਵੱਲੋਂ ਉਹਨਾਂ ਦੇ 10 ਸਮਰਥਕਾਂ ਖਿਲਾਫ ਇਹ ਕਾਰਵਾਈ ਕੀਤੀ ਜਾ ਰਹੀ ਹੈ, ਪਰ ਨਾਲ ਹੀ ਸਬੰਧਤ ਰਾਜ ਨੂੰ ਪੱਤਰ ਲਿਖਿਆ ਗਿਆ ਹੈ ਕਿਉਂਕਿ ਇਹਨਾਂ ਵਿੱਚੋਂ ਇੱਕ ਸਾਥੀ ਦਾ ਲਾਇਸੈਂਸ ਜੰਮੂ ਕਸ਼ਮੀਰ ਤੋਂ ਬਣਿਆ ਸੀ। ਦੂਜੇ ਪਾਸੇ ਪੰਜਾਬ ਵਿੱਚ ਬਣੇ 9 ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਪੰਜਾਬ ਪੁਲਿਸ ਇਹ ਸਾਰੀ ਕਾਰਵਾਈ ਗੁਪਤ ਤਰੀਕੇ ਨਾਲ ਕਰ ਰਹੀ ਹੈ ਤਾਂ ਜੋ ਅਜਨਾਲਾ ਵਰਗੀ ਘਟਨਾ ਦੁਬਾਰਾ ਨਾ ਵਾਪਰੇ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਿਧਾਇਕ ਬੀਬੀ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੂਮਿਕਾ ਤੇ ਸਵਾਲ ਖੜੇ ਕੀਤੇ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੁਆਰਾ ਅਜਨਾਲਾ ਥਾਣੇ ਦਾ ਘਿਰਾਓ ਕਰਕੇ ਸਿੰਘ ਰਿਹਾ ਕਰਾਉਣ ਨੂੰ ਗੁੰਡਾਗਰਦੀ ਕਿਹਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਵਿੱਚ ਅਮਨ ਕਾਨੂੰਨ ਦਾ ਮਾਹੌਲ ਬਣਾਈ ਰੱਖਣ ਵਿੱਚ ਨਾਕਾਮ ਸਾਬਤ ਹੋਈ ਹੈ। ਦਿਨ ਦਿਹਾੜੇ ਲੁੱਟਾਂ ਖੋਹਾਂ ਹੋ ਰਹੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਕੱਟੜ ਇਮਾਨਦਾਰ ਸਰਕਾਰ ਨੇ ਪੰਜਾਬ ਨੂੰ ਵੀ ਬਹੁਤ ਝੂਨਾ ਲਾਇਆ ਹੈ ਅਤੇ ਲਗਾਈ ਜਾ ਰਹੇ ਹਨ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਨੇ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਤੋਂ ਬਾਅਦ ਵੀ ਕੁਝ ਨਹੀਂ ਸਿੱਖਿਆ। ਹੁਣ ਉਹ ਕਿਸੇ ਕਾਮੇਡੀ ਸ਼ੋਅ ਦੇ ਕਲਾਕਾਰ ਨਹੀਂ ਰਹੇ। ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਪੂਰੀਆਂ ਕਰਨ ਲਈ ਉਹਨਾਂ ਵਿੱਚ ਸੰਜੀਦਗੀ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਦੀ ਰਾਖੀ ਕਰਨੀ ਚਾਹੀਦੀ ਹੈ, ਨਾ ਕਿ ਕੇਂਦਰ ਸਰਕਾਰ ਅਤੇ ਅਰਵਿੰਦ ਕੇਜਰੀਵਾਲ ਅੱਗੇ ਘੁਟਨੇ ਟੇਕਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਚੋਣਾਂ ਜਿੱਤਣ ਲਈ ਪਹਿਲਾਂ ਜੋ ਫਾਲਤੂ ਗੱਲਾਂ ਤੇ ਮਖੌਲਬਾਜ਼ੀ ਕੀਤੀ ਸੀ ਉਹੀ ਵਿਧਾਨ ਸਭਾ ਵਿੱਚ ਕਰਕੇ ਪੰਜਾਬ ਦਾ ਜਲੂਸ ਕੱਢਿਆ ਜਾ ਰਿਹਾ ਹੈ। ਲੋਕੀ ਤਾਂ ਪੰਜਾਬ ਦੇ ਕਿਸੇ ਕੋਨੇ 'ਚ ਵੀ ਚਲੇ ਜਾਓ, ਉਹ ਇਸ ਮੌਜੂਦਾ ਸਰਕਾਰ ਤੋਂ ਬਿਲਕੁਲ ਹਰ ਤਰੀਕੇ ਤੋਂ ਮੋਹ ਭੰਗ ਹੋ ਗਿਆ। ਅੱਜ ਪੰਜਾਬ ਦਹਿਸ਼ਤ ਵਿੱਚ ਜੀ ਰਿਹਾ ਹੈਗਾ ਕਿਉਂਕਿ ਜਦੋਂ ਉਹਨਾਂ ਦੇ ਅੱਖਾਂ ਦੇ ਸਾਹਮਣੇ ਨਜ਼ਰ ਆ ਰਿਹਾ ਹੈਗਾ ਕਿ ਪਿਛਲੇ ਸਾਲ ਭਰ 'ਚ ਕਿਵੇਂ ਨਸ਼ਾ ਵੱਧਦਾ ਹੀ ਜਾ ਰਿਹਾ ਹੈਗਾ। ਘਰ ਘਰ ਤਾਈਂ ਨਸ਼ਾ ਪਹੁੰਚਿਆ ਹੋਇਆ। ਜਿਹੜੀ ਸਰਕਾਰ ਕਹਿੰਦੀ ਸੀ 10 ਦਿਨਾਂ 'ਚ ਨਸ਼ਾ ਖਤਮ ਕਰੂਗੀ, 10 ਦਿਨ ਕੀ 300 ਤੋਂ ਵੱਧ ਦਿਨ 350 ਦਿਨ ਹੋ ਗਏ ਤੇ ਮੁੱਕਣ ਦਾ ਕੋਈ ਨਾਮ ਨਹੀਂ ਬਲਕਿ ਵਧੀ ਜਾ ਰਿਹਾ ਹੈਗਾ। ਦੂਜੇ ਪਾਸੇ ਲੁੱਟ ਖੋਹ, ਸਨੈਚਿੰਗਸ, ਕਤਲ, ਫਰੌਤੀਆਂ, ਹਰ ਪੱਖੋਂ ਇਨਸਾਨ ਨੂੰ ਘਰੋਂ ਬਾਹਰ ਨਿਕਲਦੇ ਹੋਏ ਆ ਡਰ ਲੱਗਦਾ ਹੈਗਾ ਕਿ ਮੇਰੀ ਲੁੱਟ ਹੋਊਗੀ, ਕਿਆ ਮੈਨੂੰ ਕੋਈ ਹਥਿਆਰ ਦਿਖਾ ਕੇ ਮੇਰੇ ਤੋਂ ਕੋਈ ਪੈਸੇ ਕੱਢ ਕੇ ਲੈ ਜਾਊਗਾ। ਦੁਕਾਨ ਜਾਂਦੇ ਕਿ ਮੈਨੂੰ ਕੋਈ ਫਰੌਤੀ ਦੀ ਕਾਲ ਆਊਗੀ, ਨਵੀਂ ਗੱਡੀ ਜਾਂ ਨਵਾਂ ਘਰ ਖਰੀਦਾਂ ਤੇ ਘਰੇ ਕੌਣ ਪਹੁੰਚ ਜਾਊਗਾ। ਤੇ ਭਰੇ ਚੌਂਕ 'ਚ ਪੁਲਿਸ ਦੇ ਸਾਹਮਣੇ ਜੇ ਲੋਕਾਂ ਨੂੰ ਹੁਣ ਵੱਢ ਕੇ, ਜਿਵੇਂ ਫਿਰੋਜ਼ਪੁਰ 'ਚ ਹੋਇਆ, ਵੱਢ ਕੇ ਉੱਥੇ ਸਿੱਟ ਕੇ ਤੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ, ਤੇ ਹੁਣ ਰਾਕਟ ਲਾਂਚਰ ਦੇ ਨਾਲ ਵਿਜੀਲੈਂਸ ਦੇ ਦਫ਼ਤਰ, ਇੰਟੈਲੀਜੈਂਸ ਦੇ ਦਫ਼ਤਰ 'ਚ, ਪੁਲਿਸ ਸਟੇਸ਼ਨ 'ਚ ਛੱਡੋ। ਹੁਣ ਤਾਂ ਇੰਨੀ ਗੁੰਡਾਗਰਦੀ ਵੱਧ ਗਈ ਹੈ ਕਿ ਲੋਕ ਭੈ ਵਿੱਚ ਜੀ ਰਹੇ ਨੇ, ਲੇਕਿਨ ਗੁੰਡੇ ਤੇ ਗੈਂਗਸਟਰ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਨੇ ਕਿ ਅਜਨਾਲੇ ਵਿੱਚ ਥਾਣੇ ਦੇ ਉੱਤੇ ਕਬਜ਼ੇ ਹੋ ਰਹੇ ਨੇ, ਪੁਲਿਸ ਦਾ ਸਿਰ ਪਾੜਿਆ ਜਾ ਰਿਹਾ ਹੈਗਾ। ਕਹਿ ਤੋਂ ਬੰਦੇ ਨੂੰ ਛਡਾ ਕੇ ਬਾਹਰ ਨਿਕਾਲ ਕੇ, ਤੇ ਸਾਡੀ ਸਰਕਾਰ ਇੰਨੀ ਲਾਚਾਰ ਹੋ ਗਈ ਹੈ, ਕਮਜ਼ੋਰ ਹੋ ਗਈ ਹੈ ਕਿ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਲੈਣ ਜੋਗੇ ਨਹੀਂ ਹੈਗੇ। ਇਹ ਪੁਲਿਸ ਨੂੰ ਵੀ ਡੀਮੋਰਲਾਈਜ਼ ਕਰ ਰਹੀ ਹੈ, ਲੋਕਾਂ ਨੂੰ ਵੀ ਡਰਾ ਰਹੀ ਹੈ। ਆਹੀ ਕਾਰਨ ਹੈ ਕਿ ਇੰਡਸਟਰੀ ਭੱਜ-ਭੱਜ ਪੰਜਾਬ ਤੋਂ ਬਾਹਰ ਜਾਈ ਜਾ ਰਹੀ ਹੈ। ਤੇ ਇੰਡਸਟਰੀ ਨਹੀਂ ਰਹੂਗੀ ਤਾਂ ਨੌਕਰੀਆਂ ਕਿੱਥੋਂ ਹੋਣਗੀਆਂ, ਜਿਹਦੇ ਕਰਕੇ ਸਾਡੇ ਬੱਚੇ ਵਿਦੇਸ਼ ਭੱਜੀ ਜਾ ਰਹੇ ਨੇ। ਤੇ ਪੰਜਾਬ ਦੇ ਹਾਲਾਤ ਆ ਹੋ ਰਹੇ ਨੇ। ਮੈਂ ਤਿੰਨੋਂ ਜੀ ਨਾਲ ਆਹੀ ਡਿਸਕਸ ਕਰ ਰਹੀ ਸੀ ਕਿ ਮੈਂ ਪੰਜਾਬ 'ਚ ਸਾਰੀ ਜਗ੍ਹਾ ਘੁੰਮਦੀ ਹਾਂ, ਲੇਕਿਨ ਇਸ ਇਲਾਕੇ 'ਚ ਮੈਨੂੰ ਇਹੋ ਜਿਹਾ ਖਾਲੀਪਨ ਜਿਹਾ ਦਿਸ ਰਿਹਾ। ਜੇ 4 ਦੁਕਾਨਾਂ ਖੁੱਲੀਆਂ ਨੇ ਤੇ ਆਸ-ਪਾਸ 6 ਦੇ ਸ਼ਟਰ ਡਾਊਨ ਨੇ। ਸੜਕਾਂ 'ਚ ਬੰਦੇ ਹੀ ਇੰਨੇ ਘੱਟ ਨਜ਼ਰ ਆਏ। ਕਿੱਥੇ ਗਏ ਸਾਰੇ? ਮੈਂ ਇਹਨਾਂ ਨੂੰ ਪੁੱਛ ਰਹੀ ਸੀ ਕਿੱਥੇ ਨੇ ਆਪਣੇ ਸਾਰੇ ਪੰਜਾਬੀ। ਜੇ ਗਲੀ ਵਿੱਚ ਆਪਾਂ ਜਾਈਏ ਤਾਂ ਸ਼ਾਇਦ ਤੁਹਾਨੂੰ 2 ਜਾਂ 3 ਦਸਤਾਰ ਵਾਲੇ ਕੋਈ ਦੇਖਦੇ ਨੇ, ਬਾਹਰ ਦੇ ਹੀ ਬੰਦੇ ਦਿਖੀ ਜਾਂਦੇ ਨੇ। ਕਿਸੇ ਦੁਕਾਨ 'ਚ ਚਲੇ ਜਾਓ, ਕਿੱਥੇ ਚਲੇ ਜਾਓ। ਇਹ ਪੰਜਾਬ ਦੇ ਨਾਲ ਇੱਕ ਬਹੁਤ ਵੱਡੀ ਸਾਜ਼ਿਸ਼, ਅਮਨ ਕਾਨੂੰਨ ਨੂੰ ਨਸ਼ਟ ਕਰਕੇ, ਨਸ਼ੇ ਘਰ ਘਰ ਤਾਈਂ ਪਹੁੰਚਾ ਕੇ, ਇੰਡਸਟਰੀ ਨੂੰ ਬਾਹਰ ਭਜਾ ਕੇ, ਅੱਜ ਪੰਜਾਬ ਦਾ ਮਾਹੌਲ ਖਰਾਬ ਕਰਕੇ, ਅੱਗ ਲਾ ਕੇ, ਇਹ ਦਿਨੋਂ ਕੇਂਦਰ ਦੀ ਪਾਰਟੀਆਂ ਪੰਜਾਬ ਦਾ ਨੁਕਸਾਨ ਕਰ ਰਹੀਆਂ ਨੇ। ਤੇ ਇਸ ਗੱਲ ਦਾ ਬਹੁਤ ਦੁੱਖ ਹੈ। ਇਹ ਅਸਲੀਅਤ ਹੈ। ਤੇ ਸਾਡੇ ਮੁੱਖ ਮੰਤਰੀ ਸਾਹਿਬ ਇੰਨੇ ਲਾਚਾਰ ਹੈਗੇ ਕਿ ਉਹਨਾਂ ਦੇ ਉੱਤੇ ਤਾਂ 2 ਸੁਪਰ ਸੀਐਮ ਬੈਠੇ ਨੇ, ਇੱਕ ਰਾਘਵ ਚੱਡਾ ਤੇ ਇੱਕ ਕੇਜਰੀਵਾਲ। ਇਹਦੇ ਬਾਵਜੂਦ ਉਹਨਾਂ ਨੇ ਜਾ ਕੇ ਘੁਟਨੇ ਟੇਕਦੇ ਕੇਂਦਰ ਦੇ ਸਾਹਮਣੇ ਕਿ ਮੇਰੇ ਤੋਂ ਤਾਂ ਕਾਨੂੰਨ ਵਿਵਸਥਾ ਸੰਭਲਦੀ ਨਹੀਂ, ਤੁਸੀਂ ਸੈਂਟਰਲ ਫੋਰਸਸ ਭੇਜ ਦਿਓ। ਹੁਣ ਉਹ ਸੈਂਟਰਲ ਫੋਰਸਸ ਦਾ ਅੱਡ ਖਰਚਾ,
ਅੱਗੇ ਹੀ ਪੰਜਾਬ ਨੂੰ ਕਰਜ਼ਾਈ ਕੀਤਾ, 40,000 ਕਰੋੜ ਦਾ ਕਰਜ਼ਾ ਲੈ ਲਿਆ ਹੈਗਾ। ਜਿਹੜੇ ਕਹਿੰਦੇ ਸੀ ਕਰਪਸ਼ਨ ਰੋਕ ਕੇ ਅਸੀਂ 35,000 ਕਰੋੜ ਕਮਾ ਲਾਂਗੇ, ਤੇ ਕਰਪਸ਼ਨ ਤਾਂ ਹਰ ਆਏ ਦਿਨ ਇਹਨਾਂ ਦਾ ਇੱਕ ਨਾ ਇੱਕ MLA ਫੜੀ ਜਾ ਰਿਹਾ। ਜਿਸ ਤਰ੍ਹਾਂ ਸਾਹਮਣੇ ਆ ਰਹੀਆਂ ਗੱਲਾਂ, ਕਰਪਸ਼ਨ ਰੋਕਣੀ, ਕਰਪਸ਼ਨ ਤਾਂ ਸਿਖਰ ਤਾਈਂ ਪਹੁੰਚੀ ਹੋ ਇਹਨਾਂ ਦੇ ਰਾਜ 'ਚ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਧਰਨਿਆਂ, ਮੁਜ਼ਾਹਰਿਆਂ ਅਤੇ ਕਬਜ਼ੇ ਵਾਲੀਆਂ ਥਾਵਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਸੰਬੰਧੀ ਨਿਰਦੇਸ਼ ਤੈਅ ਕਰਨ ਦੇ ਲਈ ਬਣਾਈ 16 ਮੈਂਬਰੀ ਸਬ ਕਮੇਟੀ ਦੀ ਮੀਟਿੰਗ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਬਲਦੇਵ ਸਿੰਘ ਮਹਿਲਪੁਰੀ ਹਾਲ ਵਿੱਚ ਹੋਈ। ਇਸ ਦੌਰਾਨ ਸਬ ਕਮੇਟੀ ਵਿੱਚ ਸ਼ਾਮਿਲ ਵੱਖ-ਵੱਖ ਸੰਸਥਾਵਾਂ, ਜਥੇਬੰਦੀਆਂ ਤੇ ਨਿਹੰਗ ਸਿੱਖ ਸੰਪਰਦਾਵਾਂ ਦੇ ਮੁਖੀਆਂ ਨੇ ਸਰਬਸੰਮਤੀ ਨਾਲ ਰਿਪੋਰਟ ਤਿਆਰ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭੇਜ ਦਿੱਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮੀਟਿੰਗ ਵਿੱਚ ਸਰਬਸੰਮਤੀ ਨਾਲ ਤਿਆਰ ਕੀਤੀ ਗਈ ਸੀਲਬੰਦ ਰਿਪੋਰਟ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਭੇਜ ਦਿੱਤੀ ਗਈ ਹੈ। ਇਸ ਤੋਂ ਬਾਅਦ ਅਕਾਲ ਤਖਤ ਸਾਹਿਬ ਤੋਂ 5 ਸਿੰਘ ਸਾਹਿਬਾਨ ਧਰਨਿਆਂ, ਮੁਜ਼ਾਹਰਿਆਂ ਤੇ ਕਬਜ਼ੇ ਵਾਲੇ ਵਿਵਾਦਿਤ ਸਥਾਨਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲੈ ਕੇ ਜਾਣ ਸੰਬੰਧੀ ਆਦੇਸ਼ ਜਾਰੀ ਕਰਨਗੇ। ਉਹਨਾਂ ਇਸ ਤੋਂ ਬਾਅਦ ਕਮੇਟੀ ਦੀ ਰਿਪੋਰਟ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਮਿਤੀ 27/2/2023 ਨੂੰ ਇੱਕ 16 ਮੈਂਬਰੀ ਕਮੇਟੀ ਦਾ ਸੰਗਠਨ ਕੀਤਾ ਗਿਆ ਸੀਗਾ, ਜਿਹਦੇ ਵਿੱਚ ਪ੍ਰਧਾਨ ਸ਼੍ਰੋਮਣੀ ਕਮੇਟੀ, ਪ੍ਰਧਾਨ ਦਿੱਲੀ ਕਮੇਟੀ, ਪ੍ਰਧਾਨ ਚੀਫ ਖਾਲਸਾ ਦੀਵਾਨ ਸਿੰਘ ਸਾਹਿਬ ਜਥੇਦਾਰ ਬਾਬਾ ਨਿਹਾਲ ਸਿੰਘ ਜੀ, ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ, ਸੰਤ ਬਾਬਾ ਬਲਵੀਰ ਸਿੰਘ ਜੀ 96 ਕਰੋੜੀ, ਜਥੇਦਾਰ ਬਾਬਾ ਅਵਤਾਰ ਸਿੰਘ ਜੀ ਪੰਥ ਅਕਾਲੀ ਤਰਨਾ ਦਲ, ਬਾਬਾ ਗੱਜਣ ਸਿੰਘ ਜੀ, ਬਾਬਾ ਮੇਜਰ ਸਿੰਘ ਜੀ ਚੇਅਰਮੈਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ, ਸਿੱਖ ਮਿਸ਼ਨਰੀ ਕਾਲਜ ਚੌਂਤਾ, ਰਜਿੰਦਰ ਸਿੰਘ ਜੀ ਮਹਿਤਾ, ਸਰਦਾਰ ਪਰਮਵੀਰ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਇੰਦਰਜੀਤ ਸਿੰਘ ਜੀ ਗੋਗੋਆਣੀ, ਸਰਦਾਰ ਅਮਰਜੀਤ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਔਰ ਉਹਨਾਂ ਦੇ ਨਾਲ ਸਰਦਾਰ ਤਲਵਿੰਦਰ ਸਿੰਘ ਜੀ ਬੁੱਟਰ ਪੱਤਰਕਾਰ, ਤੇ ਸਰਦਾਰ ਕਰਨੈਲ ਸਿੰਘ ਜੀ ਪੰਜੌਲੀ, ਕਰਨੈਲ ਸਿੰਘ ਜੀ ਪੀਰ ਮੁਹੰਮਦ। ਇਹ ਸਬ ਕਮੇਟੀ ਦੇ ਕੋਆਰਡੀਨੇਟਰ ਸੀ ਤੇ ਬਾਕੀ 15 ਮੈਂਬਰੀ ਕਮੇਟੀ ਦੇ ਸਾਰੇ ਮੈਂਬਰ ਅੱਜ ਇੱਥੇ ਸਤਿਕਾਰਤ ਪਹੁੰਚੇ ਸੀ। ਉਹਨਾਂ ਸਾਰਿਆਂ ਦੀ ਵੀਡੀਓਗ੍ਰਾਫੀ ਦੇ ਤੌਰ ਦੇ ਉੱਤੇ ਕਿਹੜੇ ਨੇ ਕੀ ਵਿਚਾਰ ਰੱਖੇ, ਉਹ ਸਾਰੇ ਵੀ ਜਥੇਦਾਰ ਸਾਹਿਬ ਜੀ ਦੇ ਹੁਕਮ ਅਨੁਸਾਰ ਉਹ ਵੀਡੀਓਗ੍ਰਾਫੀ ਉਹਨਾਂ ਦੀ ਕੀਤੀ ਗਈ ਤੇ ਬੈਠ ਕੇ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਇਹ ਫੈਸਲਾ ਲਿਆ, ਜਿਹੜਾ ਫੈਸਲਾ ਸੀਲਬੰਦ ਕਰਕੇ ਕੋਆਰਡੀਨੇਟਰ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਦੇ ਸਪੁਰਦ ਕੀਤਾ ਗਿਆ, ਕਿਉਂਕਿ ਇਹ ਕੋਆਰਡੀਨੇਟਰ ਆ ਕਮੇਟੀ ਦੇ। ਇਹ ਹੁਣ ਸਿੰਘ ਸਾਹਿਬਾਨ ਨੂੰ ਪਹੁੰਚਾ ਦੇਣਗੇ ਤੇ ਅੱਗੋਂ ਜਿਹੜਾ ਸਿੰਘ ਸਾਹਿਬਾਨ ਫਿਰ ਉਹਦੇ ਤੇ ਪੰਜ ਸਿੰਘ ਸਾਹਿਬਾਨ ਇਕੱਤਰ ਹੋਣਗੇ, ਜੋ ਹੁਣ ਤੱਕ ਦੀ ਖਬਰ ਸੀ, ਤੇ ਉਹ ਫਿਰ ਇਕੱਤਰ ਹੋ ਕੇ ਤੇ ਜਿਹੜਾ ਉਹ ਫੈਸਲਾ ਫਿਰ ਉਹ ਲੈਣਗੇ। ਸੋ ਅੱਜ ਕਮੇਟੀ ਨੇ ਉਹ ਸੀਲਬੰਦ ਰਿਪੋਰਟ ਇਹਨਾਂ ਨੂੰ ਸੌਂਪ ਦਿੱਤੀ ਹੈ। ਭਾਰਤੀ ਤੱਟ ਰੱਖਿਅਕ ਅਤੇ ਗੁਜਰਾਤ ATS ਨੇ ਸਾਂਝੀ ਕਾਰਵਾਈ ਦੌਰਾਨ ਗੁਜਰਾਤ ਤੋਂ ਦੂਰ ਅਰਬ ਸਾਗਰ ਵਿੱਚ ਭਾਰਤੀ ਜਲ ਸੀਮਾ ਵਿੱਚ 425 ਕਰੋੜ ਰੁਪਏ ਦੀ ਕੀਮਤ ਦੇ 61 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਤੇ 5 ਮੁਲਜ਼ਮਾਂ ਨੂੰ ਇਰਾਨੀ ਕਿਸ਼ਤੀ ਸਣੇ ਕਾਬੂ ਕੀਤਾ ਹੈ। ਇਹ ਕਾਰਵਾਈ ਸੋਮਵਾਰ ਦੇਰ ਰਾਤ ਨੂੰ ਕੀਤੀ ਗਈ। ATS ਦੇ ਸੂਤਰਾਂ ਨੇ ਦੱਸਿਆ ਕਿ ਭਾਰਤੀ ਜਲ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਖੁਫੀਆ ਸੂਚਨਾ ਤੇ ਤੱਟ ਰੱਖਿਅਕ ਅਤੇ ATS ਨੇ ਨਜ਼ਰ ਰੱਖੀ ਹੋਈ ਸੀ ਅਤੇ ਓਖਾ ਬੰਦਰਗਾਹ ਤੋਂ ਕੁਝ ਸੌ ਨੌਟੀਕਲ ਮੀਲ ਦੂਰ ਇਰਾਨੀ ਕਿਸ਼ਤੀ ਮੱਛੀਆਂ ਫੜ ਰਹੀ ਸੀ। ਸ਼ੱਕ ਹੋਣ ਤੇ ਤੱਟ ਰੱਖਿਅਕ ਟੀਮ ਨੇ ਪਿੱਛਾ ਕੀਤਾ ਅਤੇ ਕਿਸ਼ਤੀ ਦੀ ਜਾਂਚ ਕਰਨ ਤੋਂ ਉਸ ਚੋਂ 61 ਕਿਲੋ ਨਸ਼ੀਲਾ ਪਦਾਰਥ ਬਰਾਮਦ ਹੋਇਆ। 5 ਇਰਾਨੀ ਅਤੇ ਉਹਨਾਂ ਦੀ ਕਿਸ਼ਤੀ ਨੂੰ ਓਖਾ ਬੰਦਰਗਾਹ ਤੇ ਲਿਆਂਦਾ ਗਿਆ।